ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਆਪਾਂ ਕਰਦੇ ਜਾਈਏ, ਜਿੱਦਾਂ ਤੁਸੀਂ ਸ਼ੁਰੂਆਤ 'ਚ ਹੀ ਦੱਸਿਆ, ਜਿਹੜਾ ਟੈਰਿਫਸ ਦਾ ਇਸ ਟਾਈਮ ਜੋ ਰੌਲਾ ਚੱਲ ਰਿਹਾ ਆ ਇੰਡੀਆ ਤੇ ਯੂਐਸ ਦੀ, ਜਿਹੜੀ ਕੱਲ੍ਹ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਵੀ ਡੀਲ ਕਿਸੇ ਸਿਰੇ ਜਿਹੜੀ ਉਹ ਅਜੇ ਤੱਕ ਨਹੀਂ ਚੜੀ ਹੈਗੀ, ਤੇ ਉੱਧਰ ਚਾਈਨਾ ਦੇ ਨਾਲ ਗੱਲਬਾਤ ਇਹਨਾਂ ਦੀ ਪੂਰੀ ਜਿਹੜੀ ਉਹ ਚੱਲ ਰਹੀ ਸੀ। ਅੱਜ ਰਾਸ਼ਟਰਪਤੀ ਟਰੰਪ ਨੇ ਸਵੇਰੇ ਉੱਠਦਿਆਂ ਹੀ ਇੱਧਰ ਅਮਰੀਕਾ ਵਾਲੇ ਪਾਸੇ ਇੰਡੀਆ ਨੂੰ ਉੱਧਰ ਸੌਣ ਤੋਂ ਪਹਿਲਾਂ ਜਿਹੜੀਆਂ ਨੀਂਦਰਾਂ ਜਿਹੜੀਆਂ ਉਹਨਾਂ ਦੀਆਂ ਉਡਾ ਦਿੱਤੀਆਂ, ਜਦ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਇੰਡੀਆ ਦੇ ਉੱਤੇ 25% ਟੈਰਿਫ ਜਿਹੜਾ ਆ 1 ਅਗਸਤ ਤੋਂ ਚਾਲੂ ਹੋਣ ਜਾ ਰਿਹਾ ਹੈਗਾ। ਇਕੱਲਾ ਜਿਹੜਾ ਟੈਰਿਫ ਹੀ ਨਹੀਂ ਹਰਜੋਤ ਸਿੰਘ ਜੀ, ਇਸ ਦੇ ਨਾਲ ਉਹਨਾਂ ਨੇ ਜਿਹੜੀਆਂ ਪੈਨਲਟੀਜ਼ ਆ ਉਹ ਵੀ ਜਿਹੜੀਆਂ ਆ ਉਹ ਐਲਾਨੀਆਂ ਹੈਗੀਆਂ ਵੀ ਰਸ਼ੀਆ ਤੋਂ ਜਿਹੜਾ ਲਗਾਤਾਰ ਤੇਲ ਖਰੀਦਦੇ ਰਹੇ, ਯੂਐਸ ਦੀਆਂ ਸੈਂਕਸ਼ਨਸ ਦੇ ਚੱਲਦਿਆਂ ਵੀ ਉਹਦਾ ਵੀ ਖਾਮਿਆਜ਼ਾ ਜਿਹੜਾ ਆ ਉਹ ਹੁਣ ਭੁਗਤਣਾ ਪਵੇਗਾ। ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਆਪਣੇ ਟਰੂਥ ਸੋਸ਼ਲ ਦੇ ਉੱਤੇ ਪਾਇਆ ਸੀਗਾ, ਵੀ ਕਹਿੰਦੇ ਵੀ ਯਾਦ ਰੱਖੋ ਵੀ ਇੰਡੀਆ ਉੱਦਾਂ ਤਾਂ ਮੇਰਾ ਫਰੈਂਡ ਆ, ਪਰ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਨਾਲ ਜਿਹੜਾ ਬਿਜ਼ਨਸ ਅਸੀਂ ਥੋੜ੍ਹਾ ਜਿਹਾ ਹੀ ਕੀਤਾ ਆ, ਉਹਦਾ ਕਾਰਨ ਇਹ ਆ ਵੀ ਟੈਰਿਫਸ ਬਹੁਤ ਜ਼ਿਆਦਾ ਨੇ, ਹਾਈਐਸਟ ਅਮੰਗ ਦਾ ਵਰਲਡ, ਵੀ ਸਭ ਤੋਂ ਜ਼ਿਆਦਾ ਇੰਡੀਆ ਵਾਲੇ ਜਿਹੜੇ ਟੈਰਿਫ ਆ ਅਮਰੀਕਨ ਉਤਪਾਦ ਦੇ ਉੱਤੇ ਜਿਹੜੇ ਉਹ ਲਾ ਰਹੇ ਨੇ। ਤੇ ਕਹਿੰਦੇ ਵੀ ਜਿਹੜੇ ਟ੍ਰੇਡ ਬੈਰੀਅਰਸ ਆ ਆਫ ਐਨੀ ਅਦਰ ਕੰਟਰੀਜ਼, ਜਿਹੜੇ ਅਬਨੋਕਸ਼ੀਅਸ ਆ ਵੀ ਹੱਦੋਂ ਵੱਧ ਜਿਹੜੇ ਉਹ ਹੈਗੇ ਨੇ, ਮੋਸਟ ਸਟ੍ਰੈਨੂਅਸ ਵੀ ਬਹੁਤ ਹੀ ਜ਼ਿਆਦਾ, ਤੇ ਹੱਦੋਂ ਵੱਧ ਨਾਨ ਮੋਨੇਟਰੀ ਜਿਹੜੇ ਟ੍ਰੇਡ ਬੈਰੀਅਰਸ ਜਿਹੜੇ ਉਹਨਾਂ ਨੇ ਲਾਏ ਹੋਏ ਆ ਵੀ ਹੋਰ ਮੁਲਕਾਂ ਦਾ ਉਤਪਾਦ ਉੱਥੇ ਨਾ ਪਹੁੰਚ ਸਕੇ, ਇਸ ਦੇ ਜਿਹੜਾ ਉਹ ਚੱਲਦੇ ਆ। ਸੋ ਕਹਿੰਦੇ ਵੀ ਆਲਸੋ ਉਹਨਾਂ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਵਾਸਟ ਮੈਜੋਰਟੀ ਜਿਹੜੀ ਉਹਨਾਂ ਦੀ ਇਕਵਿਪਮੈਂਟ ਆ ਉਹ ਰਸ਼ੀਆ ਤੋਂ ਰਹੀ ਆ। ਰਸ਼ੀਆ ਦਾ ਜਿਹੜਾ ਲਾਰਜੈਸਟ ਬਾਇਰ ਆਫ ਐਨਰਜੀ ਆ, ਚਾਈਨਾ ਦੇ ਨਾਲ ਇੰਡੀਆ ਆ, ਤੇ ਇਸ ਮੌਕੇ ਜਦ ਹਰ ਇੱਕ ਜਣਾ ਰਸ਼ੀਆ ਨੂੰ ਰੋਕ ਰਿਹਾ ਵੀ ਯੂਕਰੇਨ ਦੇ ਵਿੱਚ ਜਿਹੜੀ ਵਾਰ ਆ ਉਸ ਨੂੰ ਬੰਦ ਕਰ ਦੇਵੇ, ਇਹ ਸਾਰੀਆਂ ਚੀਜ਼ਾਂ ਗੁੱਡ ਨਹੀਂ ਆ। ਸੋ ਉਹਨਾਂ ਨੇ ਫਿਰ ਕੈਪੀਟਲ ਲੈਟਰਸ ਦੇ ਵਿੱਚ ਅੱਗੇ ਜਿਹੜਾ ਉਹ ਲਿਖਿਆ, ਇੰਡੀਆ ਵਿਲ therefore be paying a tariff of 25% plus a penalty for the above starting on August 1st. Thank you for your attention to this matter, MAGA. So 25% ਟੈਰਿਫ ਠੋਕਤਾ 1 ਅਗਸਤ ਤੋਂ, ਉਸ ਦੇ ਨਾਲ ਜਿਹੜੀਆਂ ਪੈਨਲਟੀਜ਼ ਆ, ਜੁਰਮਾਨੇ ਜਿਹੜੇ ਆ ਉਹ ਇੰਡੀਆ ਨੂੰ ਜਿਹੜਾ ਉਸ ਦਾ ਭੁਗਤਾਨ ਕਹਿੰਦੇ ਵੀ ਕਰਨਾ ਪਊਗਾ, ਕਿਉਂਕਿ ਉਹ ਰਸ਼ੀਆ ਤੋਂ ਕਹਿੰਦੇ ਵੀ ਮਿਲਟਰੀ ਸਮਾਨ ਵੀ ਖਰੀਦਦਾ ਆ, ਤੇ ਰਸ਼ੀਆ ਤੋਂ ਉਹਨਾਂ ਨੇ ਜਿਹੜਾ ਤੇਲ ਆ ਉਹ ਖਰੀਦਿਆ, ਐਨਰਜੀ ਜਿਹੜੀ ਉਹ ਖਰੀਦੀ ਆ। ਹੁਣ ਇਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਆ ਹਰਜੋਤ ਸਿੰਘ ਜੀ ਇੰਪੋਰਟ ਐਕਸਪੋਰਟ ਤੇ ਕਹਿ ਸਕਦੇ ਆ ਵੀ ਉਹ ਪੈ ਸਕਦਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਕਿਸ ਤਰੀਕੇ ਦੀ ਅੱਗੇ ਰਹਿਣ ਵਾਲੀ ਆ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਪਰਸੋਂ ਤੋਂ ਜਾਨੀ ਕਿ ਸ਼ੁੱਕਰਵਾਰ ਤੋਂ ਜਿਹੜੇ ਟੈਰਿਫਸ ਆ ਉਹ ਲੱਗਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਜਿਹੜਾ ਸਮਾਨ ਇੱਥੇ ਹੁਣ ਆਪਾਂ ਨੂੰ ਮਿਲਣਾ ਹੈ, ਅਸਰ ਤਾਂ ਦੇਖੋ ਇਸ ਦਾ ਪੈਣਾ ਹੀ ਪੈਣਾ ਆ, ਦੁਕਾਨਦਾਰਾਂ ਤੇ ਵੀ ਪੈਣਾ, ਐਕਸਪੋਰਟਰਸ ਤੇ ਵੀ ਪੈਣਾ, ਤੇ ਨਾਲ ਦੇ ਨਾਲ ਜਿਹੜੇ ਆਮ ਅਮਰੀਕਨਸ ਆ ਉਹਨਾਂ ਤੇ ਵੀ ਜਿਹੜਾ ਉਹ ਪਊਗਾ। ਹੁਣ ਆਪਾਂ ਕਿਉਂਕਿ ਆਪਣੇ ਜਿਹੜੇ ਰਾਸ਼ਨ ਪਾਣੀ ਦਾ ਸਮਾਨ ਬਹੁਤ ਜ਼ਿਆਦਾ ਉੱਥੋਂ ਆਉਂਦਾ ਆ, ਉਹਦੇ ਕਰਕੇ ਉਹ ਚੀਜ਼ਾਂ ਦੇ ਉੱਤੇ ਵੀ ਜਿਹੜਾ ਉਹ ਅਸਰ ਪਊਗਾ। ਸੋ ਪਿਊਸ਼ ਗੋਇਲ ਕੱਲ ਜਿਹੜੇ ਇੱਥੇ ਪਿਛਲੇ ਵੀਕ ਦੇ ਵਿੱਚ ਆਏ ਹੋਏ ਸੀ, ਪਿਛਲੇ ਕੁਝ ਹਫ਼ਤਿਆਂ 'ਚ ਇੱਥੇ ਉਹ ਆਏ ਸੀ, ਬੜੀ ਵਾਰੀ ਵਫਦ ਲੈ ਕੇ ਆਏ ਆ, ਉਹ ਸੱਦਾ ਦੇ ਕੇ ਗਏ ਸੀਗੇ ਵੀ ਤੁਸੀਂ ਕੋਈ ਨਹੀਂ ਜੀ ਆਓ ਫਾਲ ਦੇ ਵਿੱਚ ਆਪਾਂ ਗੱਲਬਾਤ ਉੱਥੇ ਕਰਾਂਗੇ। ਸੋ ਭਾਰਤ ਵਾਲਿਆਂ ਨੂੰ ਇਦਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਟਰੰਪ ਹੁਣੀ ਮੰਨ ਜਾਣਗੇ ਜਾਂ ਇਸ ਡੈਡਲਾਈਨ ਦੇ ਉੱਤੇ ਇਹਨਾਂ ਦੇ ਉੱਤੇ ਟੈਰਿਫ ਨਹੀਂ ਲਾਉਣਗੇ, ਅਨਲੈਸ ਕੱਲ ਤੱਕ ਮੋਦੀ ਹੁਣੀ ਜਿਹੜੇ ਆ ਉਹ ਆਪਣੇ ਪੱਤੇ ਫੋਲਡ ਕਰਨ, ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਟੈਰਿਫ ਆ ਉਹ ਲੱਗਣੋਂ ਜਿਹੜਾ ਉਹ ਬਚ ਸਕੇ। ਸੋ ਜਿੱਦਣ ਲਿਬਰੇਸ਼ਨ ਡੇ ਸੀ ਹਰਜੋਤ ਸਿੰਘ ਜੀ, 1 ਅਪ੍ਰੈਲ ਜਾਂ 2 ਅਪ੍ਰੈਲ ਦਾ ਜਿਹੜਾ ਦਿਨ ਉਹਨਾਂ ਨੇ ਰੱਖਿਆ ਸੀ, ਤਾਂ ਉਦੋਂ 25% ਜਿਹੜਾ ਟੈਰਿਫ ਆ ਉਹ ਅਨਾਊਂਸ ਕੀਤਾ ਗਿਆ ਸੀ, ਕਿਉਂਕਿ ਇੰਡੀਆ ਵਾਲੇ ਅਮਰੀਕਾ ਦੇ ਸਮਾਨ ਦੇ ਉੱਤੇ 26% ਟੈਰਿਫ ਜਿਹੜੇ ਉਹ ਲਾ ਰਹੇ ਸੀ, ਰੈਸੀਪ੍ਰੋਕਲ ਟੈਰਿਫ ਜਿਹੜੇ ਉਹ ਲਾਏ ਸੀ। ਫਿਰ 90 ਦਿਨ ਦੀ ਮੋਹਲਤ ਸਾਰੇ ਮੁਲਕਾਂ ਨੂੰ ਦਿੱਤੀ ਗਈ, ਡੀਲ ਇਹਨਾਂ ਦੇ ਨਾਲ ਅਜੇ ਤੱਕ ਬਣੀ ਨਹੀਂ। ਸੋ ਅੱਜ 30 ਤਰੀਕ ਨੂੰ ਟਰੰਪ ਹੋਣਾ ਨੇ ਐਲਾਨ ਕਰ ਦਿੱਤਾ ਵੀ 1 ਅਗਸਤ ਤੋਂ 25% ਟੈਰਿਫ ਇੰਡੀਆ ਦੇ ਸਮਾਨ ਦੇ ਉੱਤੇ ਜਿਹੜਾ ਉਹ ਲੱਗਣ ਜਾ ਰਿਹਾ। ਇਕੱਲਾ ਉਹੀ ਨਹੀਂ, ਪਿਛਲੇ ਕਈ ਸਾਲਾਂ ਤੋਂ ਜੋ ਰਸ਼ੀਆ ਤੋਂ ਸਮਾਨ ਖਰੀਦ ਰਹੇ ਆ, ਤੇਲ ਖਰੀਦ ਰਹੇ ਆ,
ਸੈਂਕਸ਼ਨਸ ਦੇ ਬਾਵਜੂਦ, ਉਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਉਸ ਦੀ ਪੈਨਲਟੀ ਵੀ ਜਿਹੜੀ ਜਿਹੜੀ ਉਹਨਾਂ ਨੂੰ ਦੇਣੀ ਪੈ ਸਕਦੀ ਹੈ। ਜੀ ਹਰਜੋਤ ਸਿੰਘ ਜੀ। 25% ਟੈਰਿਫ ਪਲੱਸ ਪੈਨਲਟੀ ਜਿਹੜੀ 100% ਤੱਕ ਹੋ ਸਕਦੀ ਹੈਗੀ ਆ। ਸੋ ਬਹੁਤ ਸਾਰਾ ਸਮਾਨ ਗਰੋਸਰੀ ਸਟੋਰਾਂ 'ਚ ਹੋਰ ਬਹੁਤ ਆਉਂਦਾ ਹੈਗਾ। ਸੋ ਹੁਣ ਤੁਸੀਂ ਦੇਖੋਗੇ ਕਾਫੀ ਕੀਮਤਾਂ ਜਿਹੜੀਆਂ ਆ ਉਹ 1 ਤਰੀਕ ਨੂੰ ਚੜ ਜਾਣੀਆਂ ਹੈਗੀਆਂ। ਸੋ ਸੋਸ਼ਲ ਮੀਡੀਆ, ਸੋਸ਼ਲ ਪਲੇਟਫਾਰਮ ਦੇ ਉੱਤੇ ਉਹਨੇ ਬੜਾ ਠੋਕ ਕੇ ਟਰੰਪ ਉਹਨਾਂ ਨੇ ਲਿਖਿਆ ਹੈ ਵੀ ਜਦ ਤੱਕ ਰਸ਼ੀਆ ਦੀ ਮਿਲਟਰੀ ਦਾ ਜਿਹੜਾ ਸਮਾਨ ਜਾਂ ਉਹਨਾਂ ਦੀ એનર્ਜੀ ਹੈਗੀ ਆ, ਦੇ ਡੋਂਟ ਸਟਾਪ ਦ ਕਿਲਿੰਗ ਇਨ ਯੂਕਰੇਨ ਦੇ ਵਿੱਚ ਜੇ ਉਹ ਸਟਾਪ ਨਹੀਂ ਕਰਦੇ ਤੇ ਅਸੀਂ ਫਿਰ ਇਹ ਉਹਨਾਂ ਮੁਲਕਾਂ ਤੇ ਜੋ ਰਸ਼ੀਆ ਤੋਂ ਚਾਹੇ ਉਹ ਮਿਲਟਰੀ ਦਾ ਸਮਾਨ ਲੈਂਦੇ ਆ, ਚਾਹੇ ਉਹ એનર્ਜੀ ਦਾ ਆਇਲ ਲੈਂਦੇ ਹੈਗੇ ਆ, ਸੋ ਉਹਨਾਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਹੈਗੇ ਆ। ਪਿਛਲੇ ਸਾਲ USA ਦਾ ਟ੍ਰੇਡ ਡੈਫਿਸਿਟ 45.8 ਬਿਲੀਅਨ ਡਾਲਰ ਸੀ ਇੰਡੀਆ ਦੇ ਨਾਲ। ਸੋ ਅਪ੍ਰੈਲ 'ਚ ਟਰੰਪ ਉਹਨਾਂ ਨੇ 27% ਇੰਡੀਅਨ ਗੁੱਡਸ ਦੇ ਉੱਤੇ ਟੈਕਸ ਲਾਇਆ ਸੀ, ਪਰ ਬਾਅਦ ਦੇ ਵਿੱਚ ਉਸ ਨੂੰ ਪੌਜ਼ ਕਰ ਦਿੱਤਾ ਗਿਆ ਸੀ। ਪਰ ਹੁਣ 1 ਤਰੀਕ ਤੋਂ ਜਾਣੀ ਕਿ ਪਰਸੋਂ ਤੋਂ 25% ਪਲੱਸ ਪੈਨਲਟੀ ਉਹ ਅਪ ਟੂ 100% ਆ। ਉਹ ਹੁਣ ਆਉਣ ਵਾਲੇ ਕੁਝ ਸਮੇਂ 'ਚ ਪਤਾ ਲੱਗੂਗੀ, ਕਿਉਂਕਿ ਅੱਜ ਸਵੇਰੇ ਹੀ ਉਹਨਾਂ ਨੇ ਇਹ ਟਵੀਟ ਕੀਤਾ ਹੈਗਾ ਤੇ ਅੱਜ ਦੀ ਮੇਨ ਨਿਊਜ਼ ਪੂਰੀ ਦੁਨੀਆ ਦੀਆਂ ਅਖਬਾਰਾਂ 'ਚ ਛਾਪੀ ਹੋਈ ਹੈਗੀ ਆ ਵੀ ਦੇਖੋ ਜਿੱਥੇ ਜੱਫੀਆਂ ਪੈਂਦੀਆਂ ਸੀਆਂ ਉੱਥੇ ਹੁਣ ਜਿਹੜਾ ਆ ਟੈਰਿਫ ਟਰੰਪ ਹੋਣਾ ਨੇ ਲਾ ਦਿੱਤਾ ਹੈਗਾ। ਮੇਨ ਜਿਹੜਾ ਮੁੱਦਾ ਇਹਦੇ ਵਿੱਚ ਫਸਿਆ ਹੋਇਆ ਆ ਵੀ ਜੋ ਵਾਸ਼ਿੰਗਟਨ ਆ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹ ਚਾਹੁੰਦਾ ਆ ਵੀ ਇੰਡੀਆ ਦਾ ਜਿਹੜਾ ਫਾਰਮ ਸੈਕਟਰ ਆ, ਖੇਤੀਬਾੜੀ ਵਾਲਾ ਸੈਕਟਰ ਆ, ਉਹਦੇ ਵਿੱਚ ਸਾਨੂੰ ਜ਼ਿਆਦਾ ਐਕਸੈਸ ਦਿੱਤਾ ਜਾਵੇ। ਪਰ ਇੰਡੀਆ ਵਾਲੇ ਇਹ ਹੁਣ ਉਹਨਾਂ ਨੂੰ ਵੀ ਪਤਾ ਆ ਵੀ ਕਿੰਨੀ ਪੋਪੂਲੇਸ਼ਨ ਜਿਹੜੀ ਆ ਉਹ ਐਗਰੀਕਲਚਰ 'ਚ ਕੰਮ ਕਰਦੀ ਆ ਤੇ ਉਹਨਾਂ ਦੇ ਉੱਤੇ ਖਾਸ ਕਰਕੇ ਜਿਹੜੇ ਸਮਾਲ ਫਾਰਮਰਸ ਹੈਗੇ ਆ, ਜਿਹੜੇ ਆਪਣੇ ਪੰਜਾਬ ਵਾਲੇ ਵੀ ਲੈ ਲਓ, ਜਿਹੜੇ 5-10 ਖੇਤਾਂ ਵਾਲੇ ਆ, ਉਹਨਾਂ ਦੇ ਉੱਤੇ ਫਿਰ ਇਹ ਬਹੁਤ ਵੱਡਾ ਅਸਰ ਪੈਣਾ ਹੈਗਾ। ਹਾਲਾਂਕਿ ਪਿਊਸ਼ ਗੋਇਲ ਹੁਣੀ ਬਾਰ-ਬਾਰ ਟਵੀਟ ਕਰੀ ਜਾਂਦੇ ਵੀ ਨਹੀਂ ਜੀ ਸਾਡੀ ਗੱਲਬਾਤ ਚੱਲ ਰਹੀ ਹੈਗੀ ਆ। ਪਰ US ਇੰਡੀਆ ਦਾ ਸਭ ਤੋਂ ਵੱਡਾ ਇੱਕ ਟ੍ਰੇਡਿੰਗ ਪਾਰਟਨਰ ਸੀਗਾ। 190 ਬਿਲੀਅਨ ਡਾਲਰ ਦਾ 2024 ਚ ਬਿਜ਼ਨਸ ਹੋਇਆ ਸੀ। ਟਰੰਪ ਤੇ ਮੋਦੀ ਹੁਣਾਂ ਨੇ ਇਸ ਟਾਰਗੇਟ ਨੂੰ 500 ਬਿਲੀਅਨ ਡਾਲਰ ਰੱਖਿਆ ਸੀ ਜਦੋਂ ਮੋਦੀ ਹੁਣੀ ਪਿਛਲੀ ਵਾਰੀ ਟਰੰਪ ਨੂੰ ਮਿਲਣ ਆਏ ਸੀਗੇ ਇੱਥੇ ਵਾਈਟ ਹਾਊਸ ਦੇ ਵਿੱਚ। ਸੋ ਇਹ ਅੱਜ BBC ਨੇ ਵੀ ਰਿਪੋਰਟ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ, ਅੱਜ ਦੁਨੀਆ ਦੀਆਂ ਸਾਰੀਆਂ ਅਖਬਾਰਾਂ 'ਚ ਫਰੰਟ ਤੇ ਇਹੀ ਆ ਵੀ ਇੰਡੀਆ ਦੇ ਉੱਤੇ ਜਿਹੜਾ ਠੱਪਾ ਆ ਹੁਣ ਲੱਗ ਗਿਆ ਹੈਗਾ। ਜੀ, ਉਧਰ ਜਿਹੜਾ ਹਰਜੋਤ ਸਿੰਘ ਜੀ, ਜਿਹੜੇ ਯੂਨੀਅਨ ਮਿਨਿਸਟਰ ਆ ਕਾਮਰਸ ਦੇ ਪਿਊਸ਼ ਗੋਇਲ, ਉਹਨਾਂ ਨੇ ਜਿਹੜਾ ਇਹ ਆਖਿਆ ਆ ਵੀ ਇੰਡੀਆ ਤੇ US ਲਗਾਤਾਰ ਨੈਗੋਸ਼ੀਏਸ਼ਨ ਦੇ ਵਿੱਚ ਗੱਲਬਾਤ ਕਰ ਰਹੇ ਆ ਤੇ ਕਹਿੰਦੇ ਵੀ ਫੇਅਰ ਬੈਲੈਂਸ ਤੇ ਮਿਊਚੁਅਲੀ ਬੈਨੀਫੀਸ਼ੀਅਲ ਬਾਇਲੈਟਰਲ ਟ੍ਰੇਡ ਐਗਰੀਮੈਂਟ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੇ ਉੱਤੇ ਗੱਲ ਕਰ ਰਹੇ ਆ ਤੇ ਕਹਿੰਦੇ ਅਸੀਂ ਇਸ ਆਬਜੈਕਟਿਵ ਨੂੰ ਕਮਿਟਡ ਜਿਹੜੇ ਉਹ ਹੈਗੇ ਆ। ਸੋ ਨੈਸ਼ਨਲ ਇੰਟਰਸਟ ਦੀ ਜਿਹੜੀ ਆ ਉੱਥੇ ਉਹਨਾਂ ਨੇ ਗੱਲ ਆਖੀ ਆ। ਕਹਿੰਦੇ ਵੀ ਇੰਡੀਆ ਦੇ ਜਿਹੜੇ ਇਕਨੋਮਿਕ ਇੰਟਰਸਟ ਆ ਉਹਨਾਂ ਨੂੰ ਸੇਫਗਾਰਡ ਕਰਨਾ, ਖਾਸ ਕਰਕੇ ਜਿਹੜੇ ਫਾਰਮਰਸ, ਐਂਟਰਪ੍ਰੈਨਿਓਰਸ ਤੇ MSMEs ਆ, ਉਹਨਾਂ ਦੇ ਲਈ ਜਿਹੜਾ ਇਹਨਾਂ ਨੇ ਇਹ ਗੱਲ ਹੁਣ ਆਖੀ ਆ। ਸੋ ਪਿਛਲੇ ਦਿਨਾਂ 'ਚ ਵੀ ਹਰਜੋਤ ਸਿੰਘ ਜੀ ਆਪਾਂ ਇਹ ਗੱਲ ਆਖੀ ਸੀਗੀ ਵੀ ਮੋਦੀ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਸਿਆਸੀ ਮੌਤ ਉਦੋਂ ਹੋ ਸਕਦੀ ਆ ਜੇ ਉਹ ਐਗਰੀਕਲਚਰ ਖੇਤਰ ਨੂੰ ਅਮਰੀਕਾ ਦੇ ਲਈ ਜਿਹੜਾ ਉਹ ਖੋਲ੍ਹਦਾ ਆ। ਹੁਣ ਉਹਨੂੰ ਇਹ ਵੀ ਪਤਾ ਆ ਵੀ ਜੇ ਉਹ ਇਸ ਤਰੀਕੇ ਦੇ ਨਾਲ ਕਰੇਗਾ ਤਾਂ ਉਹਦੇ ਲਈ ਕਾਫੀ ਵੱਡੀ ਜਿਹੜੀ ਇੱਕ ਹੋਰ ਚੁਣੌਤੀ ਆ ਉਧਰ ਅਮਰੀਕਾ ਦੇ ਨਾਲ ਉਹ ਬਣਾ ਕੇ ਵੀ ਰੱਖਣਾ ਚਾਹੁੰਦਾ ਆ। ਸੋ ਟੈਰਿਫਸ ਜਿਹੜੇ ਆ ਉਸ ਦੇ ਉੱਤੇ ਜਿਹੜੇ ਉਹ ਲੱਗਣਗੇ। ਸੋ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਅੱਜ ਐਲਾਨ ਕਰ ਦਿੱਤਾ ਆ, ਸੋ ਪਰਸੋਂ ਰੋਜ਼ ਤੋਂ ਇਸ ਦੇ ਉੱਤੇ ਪੈਣ ਜਿਹੜੇ ਉਹ ਜਾ ਰਹੇ ਆ। ਕਿੰਨਾ ਕੁ ਚਿਰ ਇਸ ਤਰੀਕ ਨੂੰ ਇਹ ਇਸ ਤਰੀਕੇ ਦੇ ਨਾਲ ਇਹਨੇ ਟੈਰਿਫਸ ਦੇ ਨਾਲ ਜਿਹੜੇ ਉਹ ਝੱਲ ਸਕਣਗੇ, ਉਹ ਦੇਖਣ ਵਾਲੀ ਗੱਲ ਆ। ਸੋ ਟਰੰਪ ਹੋਣਾ ਨੇ ਕਿਹਾ ਵੀ ਸਾਡਾ ਬਹੁਤ ਹੀ ਵੱਡਾ ਜਿਹੜਾ ਟ੍ਰੇਡ ਡੈਫਿਸਿਟ ਆ ਇੰਡੀਆ ਦੇ ਜਿਹੜੇ ਉਹ ਨਾਲ। ਸੋ ਜਿਹੜੇ ਟਰੰਪ ਹੋਣਾ ਦੇ ਜਿਹੜੇ ਨਵੇਂ ਟੈਰਿਫਸ ਆ, ਜਿਹੜੇ 27% ਆਲਰੇਡੀ ਜਿਹੜੇ ਇੰਡੀਅਨ ਗੁੱਡਸ ਦੇ ਉੱਤੇ ਲਾਏ ਗਏ ਅਪ੍ਰੈਲ ਤੋਂ, ਉਸ ਦੇ ਉੱਤੇ ਜਿਹੜੇ ਇਹ ਹੋਣਗੇ। ਸੋ ਅਜੇ ਵੀ ਦੋਨੋਂ ਮੁਲਕ ਕਹਿੰਦੇ ਨੈਗੋਸ਼ੀਏਟ ਜਿਹੜੀ ਉਹ ਕਰ ਰਹੇ ਆ, ਪਰ ਜਿਹੜੇ ਕਿਸੇ ਸਿੱਟੇ ਦੇ ਉੱਤੇ ਜਾਂ ਕਿਸੇ ਨਤੀਜੇ ਦੇ ਉੱਤੇ ਜਾਂ ਕਿਸੇ ਸੋਲਿਊਸ਼ਨ ਦੇ ਉੱਤੇ ਅਜੇ ਤੱਕ ਨਹੀਂ ਪਹੁੰਚ ਸਕੇ। ਸੋ ਇੱਥੋਂ ਲੱਗਦਾ ਹੀ ਆ ਟਰੰਪ ਹੁਣਾਂ ਨੇ ਹੁਣ ਜਿਹੜੀ ਉਹ ਬਾਂਹ ਮੋਦੀ ਹੁਣਾਂ ਦੀ ਇੰਡੀਆ ਦੀ ਜਿਹੜੀ ਇੱਕ ਵਾਰੀ ਫੇਰ ਮਰੋੜ ਦਿੱਤੀ ਆ। ਕਾਰਨ ਉਸ ਦੇ ਵਿੱਚ ਇਹੀ ਆ ਵੀ ਭਾਈ ਹੁਣ ਤੁਸੀਂ ਜਿਹੜਾ ਆ ਆਪਣਾ ਟ੍ਰੇਡ ਡੀਲ ਆ ਅਮਰੀਕਾ ਦੇ ਨਾਲ ਬਣਾਓ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਹੁਣੀ ਚਾਹੁੰਦੇ ਨੇ।
ਉਧਰ ਆਰਐਸਐਸ ਨੇ ਅੱਜ ਅਨਾਉਂਸ ਕੀਤਾ ਹੈ ਵੀ ਕੋਈ ਵੀ ਦੁਨੀਆ ਦਾ ਮੁਲਕ ਜਿਹੜਾ ਆ ਕਿਸੇ ਦੇ ਉੱਤੇ ਜਿਹੜਾ ਟੈਰਿਫ ਆ ਉਹ ਠੋਕ ਨਹੀਂ ਸਕਦਾ ਹੈਗਾ। ਸੋ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਸਟੈਂਡ ਆ ਉਹ ਅਮਰੀਕਾ ਦੇ ਅਗੇਂਸਟ ਲਿਆ ਹੈਗਾ। ਸੋ ਅਮਰੀਕਾ ਵਰਸਦੇ ਜਿਹੜੇ ਆਪਣੇ ਵੀ ਬੰਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਕਿਹੜੀਆਂ ਜਿਹੜੀਆਂ ਆਰਐਸਐਸ ਪੱਕੀ ਜਥੇਬੰਦੀਆਂ ਹੈਗੀਆਂ ਜੋ ਉਹ ਅਮਰੀਕਾ ਦੇ ਅਗੇਂਸਟ ਹੁਣ ਕੰਮ ਕਰ ਰਹੀਆਂ। ਉਹਨਾਂ ਦੇ ਜਿਹੜੇ ਆਰਐਸਐਸ ਦੇ ਇਕਨੋਮਿਕ ਵਿੰਗ ਦੇ ਇੱਕ ਜਿਹੜੇ ਪਰਸਨ ਹੈਗੇ ਆ ਉਹਨਾਂ ਨੇ ਅੱਜ ਦਾ ਹਿੰਦੂ ਅਖਬਾਰ 'ਚ ਵੀ ਲਿਖਿਆ ਹੈ। ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਨਹੀਂ ਅਸੀਂ ਇਹਦੇ ਨਾਲ ਐਗਰੀ ਨਹੀਂ ਕਰਦੇ ਵੀ ਕੋਈ ਮੁਲਕ ਜਿਹੜਾ ਆ ਸਾਡੇ ਤੇ ਧੱਕੇ ਦੇ ਨਾਲ ਜਿਹੜਾ ਆ ਉਹ ਟੈਰਿਫ ਲਾ ਦੇਵੇ। ਸੋ ਅੱਜ ਪੂਰੀ ਇੰਡੀਆ ਦੇ ਮੀਡੀਆ ਦੇ ਵਿੱਚ ਵੀ ਵਰਲਡ ਦੇ ਮੀਡੀਆ ਦੇ ਵਿੱਚ ਵੀ ਜਿਹੜੀ ਆ ਟੈਰਿਫ ਦੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਆ। ਜਿਹੜੇ 6 ਸਭ ਤੋਂ ਵੱਧ ਜਿਹੜੇ ਸੈਕਟਰਸ ਆ ਜਿਨ੍ਹਾਂ ਦੇ ਉੱਤੇ ਅਸਰ ਪੈਣਾ ਹੈਗਾ ਆ ਕਿਉਂਕਿ ਹੁਣ ਟੈਕਨੋਲੋਜੀ ਦਾ ਬਹੁਤ ਸਾਰਾ ਖਾਸ ਕਰਕੇ ਫੋਨ ਬਣਾਉਣ ਦਾ ਜਿਹੜਾ ਹੈਗਾ ਆ ਉਹ ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਜਾ ਰਹੀ ਹੈ ਚਾਈਨਾ ਨਾਲੋਂ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਣਾ ਹੈਗਾ। ਟੈਕਸਟਾਈਲ ਇੰਪੋਰਟ ਦੇ ਉੱਤੇ ਜਿਹੜਾ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਫਾਰਮਾਸਿਊਟੀਕਲ ਦੇ ਉੱਤੇ ਕਿਉਂਕਿ ਫਾਰਮਾਸਿਊਟੀਕਲ ਜਿਹੜੀਆਂ ਦਵਾਈਆਂ ਆ ਇੰਡੀਆ ਤੋਂ ਬਹੁਤ ਆਉਂਦੀਆਂ ਹੈਗੀਆਂ ਉਹਨਾਂ ਦੇ ਉੱਤੇ, ਆਟੋਮੋਬਾਈਲ ਕੰਪੋਨੈਂਟਸ ਦੇ ਉੱਤੇ ਤੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ, ਸੋਲਰ ਇਕਵਿਪਮੈਂਟ ਦੇ ਉੱਤੇ 97% ਤੋਂ 99% ਜਿਹੜਾ ਇੰਡੀਆ ਦਾ ਐਕਸਪੋਰਟ ਹੈਗਾ ਆ ਸੋਲਰ ਤੋਂ ਉਹ ਜਿਹੜਾ ਇੱਥੇ ਆਉਂਦਾ। ਇਨਫੋਰਮੇਸ਼ਨ ਟੈਕਨੋਲੋਜੀ ਸਰਵਿਸਿਜ਼ ਦੇ ਉੱਤੇ ਜੋ ਸੌਫਟਵੇਅਰ ਰਿਲੇਟਡ ਸਰਵਿਸਿਜ਼ ਇੰਡੀਆ 'ਚ 54% ਆ। ਹੁਣ ਇੱਕ ਪਾਸੇ ਤਾਂ ਵਾਈਟ ਹਾਊਸ ਕਹਿ ਰਿਹਾ ਵੀ ਨਹੀਂ H1 ਵਾਲੇ ਹਾਇਰ ਨਾ ਕਰੋ, ਅਮਰੀਕਨ ਹਾਇਰ ਕਰੋ। ਦੂਜੇ ਪਾਸੇ ਇੰਨੀ ਜ਼ਿਆਦਾ ਜਿਹੜੀ ਆਊਟਸੋਰਸਿੰਗ ਹੋ ਰਹੀ ਆ ਉਹ ਵੀ ਹੁਣ ਇਸ਼ੂ ਚੱਕਣਾ ਸ਼ੁਰੂ ਹੋ ਗਿਆ। ਬਹੁਤ ਇਮੀਗ੍ਰੇਸ਼ਨ ਨੂੰ ਲੈ ਕੇ H1B ਵੀਜ਼ੇ ਨੂੰ ਲੈ ਕੇ ਕਹਿੰਦੇ ਵੀ ਸਾਰਿਆਂ ਦੀ ਰਿਨਿਊਅਲ ਦੇ ਉੱਤੇ ਇੰਟਰਵਿਊ ਵੀ ਹੋਊਗੀ। ਸੋ ਕਾਫੀ ਕੁਝ ਜਿਹੜਾ ਚੱਲ ਰਿਹਾ ਹੈਗਾ। ਸੋ ਇਹ 6 ਸੈਕਟਰ ਜਿਹੜੇ ਆ ਇਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਹੁਣ ਇੱਕ ਜਿਹੜੀ ਚੀਜ਼ ਨਾ ਹੁਣ 1 ਅਗਸਤ ਤੋਂ ਬਾਅਦ ਜਿਨ੍ਹਾਂ ਦੀਆਂ ਭਾਈ ਫਲਾਈਟਾਂ ਆ ਉਹ ਧਿਆਨ ਦੇ ਨਾਲ ਸੁਣਿਓ ਗੱਲ ਨੂੰ। ਰੀਜ਼ਨ ਕੀ ਆ? ਜਦੋਂ ਹੁਣ ਟੈਰਿਫ ਲੱਗਣਾ ਆ ਤੁਸੀਂ ਕਈਆਂ ਨੇ ਸਮਾਨ ਲਿਆਂਦਾ ਹੁੰਦਾ ਆ ਆਪਣੇ ਟੈਚੀਆਂ ਦੇ ਵਿੱਚ ਭਰ ਕੇ ਵੀ ਆਪਾਂ ਆ ਵੀ ਲੈ ਜਾਈਏ ਉਹ ਵੀ ਲੈ ਜਾਈਏ। ਤੇ ਜਿਸ ਤਰੀਕੇ ਦੇ ਨਾਲ ਇਸ ਟਾਈਮ ਸਖਤੀ ਚੱਲ ਰਹੀ ਆ ਤੇ ਜੇ ਤੁਹਾਡੀ 1 ਅਗਸਤ ਤੋਂ ਬਾਅਦ ਦੇ ਵਿੱਚ ਫਲਾਈਟ ਆ, ਟੈਰਿਫ ਦੇਣ ਦੇ ਲਈ ਰੈਡੀ ਰਹੋ। ਜੇ ਬਾਈ ਚਾਂਸ ਤੁਸੀਂ ਕੋਈ ਇਦਾਂ ਦਾ ਸਮਾਨ ਲਿਆਂਦਾ ਆ ਐਵੇਂ ਔਖੇ ਨਾ ਹੋਇਓ। ਸਮਾਨ ਜਿਹੜਾ ਤਕਰੀਬਨ ਮਿਲ ਜਾਂਦਾ, ਹਾਂ ਹੁਣ ਮਹਿੰਗਾ ਹੋ ਜਾਊਗਾ ਥੋੜਾ ਜਿਹਾ, ਉਹ ਇੱਕ ਵੱਖਰੀ ਜਿਹੜੀ ਗੱਲ ਆ। ਸੋ ਜਿਹੜੇ ਸਫ਼ਰ ਕਰ ਰਹੇ ਆ ਉਧਰੋਂ ਖਾਸ ਕਰਕੇ ਜਿਨ੍ਹਾਂ ਨੇ ਇੱਧਰ ਨੂੰ ਜਿਹੜਾ ਉਹ ਆਉਣਾ ਆ, ਸੋ ਹਿਸਾਬ ਕਿਤਾਬ ਜਿਹਦਾ ਹੀ ਜਿਹੜਾ ਉਹ ਸਮਾਨ ਲਿਆਇਓ ਵੀ ਜਿਹਦੇ ਕਰਕੇ ਬਾਅਦ ਚ ਐਵੇਂ ਰਗੜਨਾ ਜਿਹੜਾ ਆ ਉਹ ਇੱਥੇ ਜਿਹੜਾ ਉਹ ਹੋ ਜਿਓ। ਸੋ ਇੱਥੇ ਵੀ ਲੱਗਦਾ ਆ ਵੀ ਤੁਹਾਨੂੰ ਦੇਖਣ ਨੂੰ ਸਖਤੀ ਜਿਹੜੀ ਉਹ ਮਿਲ ਸਕਦੀ ਹੈਗੀ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜਾ ਆ ਅਲਰਟ ਰਹਿ ਕੇ, ਅਲਰਟ ਤੋਂ ਭਾਵ ਵੀ ਡਿਸੀਜਨ ਜਿਹੜੇ ਉਸ ਹਿਸਾਬ ਦੇ ਨਾਲ ਹੀ ਬਣਾਇਓ ਜਿਹਦੇ ਨਾਲ ਤੁਹਾਨੂੰ ਜਿਹੜਾ ਆ ਉਹ ਨੁਕਸਾਨ ਜਿਹੜਾ ਉਹ ਨਾ ਹੋਵੇ। ਸੋ ਮੈਨੂੰ ਇਹ ਲੱਗਦਾ ਵੀ ਖਾਸ ਕਰਕੇ ਜਿਹੜੇ ਇੰਡੀਆ ਤੋਂ ਇੱਧਰ ਆਊਗੇ ਵੀ ਵਾਪਸ ਜਾਂ ਇੱਥੋਂ ਜਾ ਕੇ ਉਹਨਾਂ ਨੂੰ ਜ਼ਿਆਦਾ ਚੈੱਕ ਕੀਤਾ ਜਾ ਸਕਦਾ ਵੀ ਕੀ ਸਮਾਨ ਲੈ ਕੇ ਆਏ ਹੈਗੇ ਆ। ਹਾਂਜੀ, ਉਹ ਫਿਰ ਉਹਨਾਂ ਨੂੰ ਇਹ ਨਾ ਹੋਵੇ ਵੀ ਉਧਰੋਂ ਦੀ ਨਹੀਂ ਆ ਰਿਹਾ ਤੇ ਇਧਰੋਂ ਦੀ। ਚਲੋ ਆਉਣਾ ਕਿੰਨਾ ਕੁ ਹੋਣਾ, ਬੰਦੇ ਕੋਲ ਉਹੀ 23 ਕਿਲੋ ਦਾ ਹੀ ਬੈਗ ਹੁੰਦਾ, ਇੱਕ ਨਹੀਂ ਤਾਂ 2 ਹੋਣਗੇ। ਕਿੰਨਾ ਕੁ ਸਮਾਨ ਜਿਹੜਾ ਕੋਈ ਲੈ ਆਊਗਾ। ਪਰ ਇਹ ਵੀ ਐਵੇਂ ਖੱਜਲ ਖਵਾਰ ਹੋਣ ਦੇ ਨਾਲੋਂ ਮੇਕ ਸ਼ੋਰ ਕਰਿਓ ਵੀ ਤੁਸੀਂ ਲਿਮਿਟਿਡ ਜਿਹਾ ਜਿਹੜਾ ਉਹ ਤੁਹਾਡੇ ਕੋਲ ਹੋਵੇ, ਨਾ ਵੀ ਹੋਵੇ ਤਾਂ ਵੀ ਜਿਹੜਾ ਉਹ ਜਿਹੜਾ ਚੀਜ਼ਾਂ ਜਿਹੜੀਆਂ ਉਹ ਚੱਲ ਸਕਦੀਆਂ ਹੈਗੀਆਂ ਆ। ਹੁਣ ਇੱਥੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੁਣ ਕਹਿਣੀ ਪੈਣੀ ਆ, ਲੱਗਣੀ ਤਾਂ ਕਈਆਂ ਨੂੰ ਉਹ ਚੰਗੀ ਨਹੀਂ ਆ, ਵੀ ਹੁਣ ਟੈਰਿਫ ਲਾਣੇ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਵੀ ਭਾਈ ਸਟੋਰਾਂ ਵਾਲਿਆਂ ਨੂੰ ਬੇਨਤੀ ਆ ਵੀ 1 ਤਰੀਕ ਤੱਕ ਦੀ ਵੇਟ ਕਰ ਲਿਓ। ਪਹਿਲੋਂ ਹੀ ਕੰਮ ਜਿਹੜਾ ਖਿੱਚਣਾ ਜਿਹੜਾ ਉਹ ਦਿਓ। ਆਮ ਲੋਕਾਂ ਦੇ ਲਈ ਵੀ ਜਿਹੜਾ ਥੋੜਾ ਜਿਹਾ ਉਹਨਾਂ ਨੂੰ ਵੀ ਸਾਹ ਜਿਹਾ ਜਿਹੜਾ ਉਹ ਆਉਂਦਾ ਰਵੇ। ਸਮਾਨ ਹੁਣ ਪਿੱਛੋਂ ਕਿੱਦਾਂ ਆ ਰਿਹਾ, ਕਿਵੇਂ ਆ ਰਿਹਾ, ਕੀ ਜਿਹੜਾ ਉਹ ਬਣੂਗਾ, ਉਹਨਾਂ ਸਾਰਿਆਂ ਦਾ ਵੀ ਜਿਹੜਾ ਉਹ ਤੁਸੀਂ ਨਾਲ ਧਿਆਨ ਜਿਹੜਾ ਉਹ ਰੱਖ ਕੇ ਅੱਗੇ ਨੂੰ ਵਧਿਓ ਜੀ। ਜੀ ਕਿਤੇ ਇਹ ਵੀ ਨਾ ਹੋਵੇ ਨਾ ਵੀ 1 ਤਰੀਕ ਦੇ ਸ਼ੈਲਫਾਂ ਹੀ ਖਾਲੀ ਹੋ ਜਾਣ ਸਟੋਰਾਂ ਦੇ ਵਿੱਚ ਚੱਕ ਲੋ। ਇਹ ਵੀ ਹਰਜੋਤ ਸਿੰਘ ਜੀ ਇੱਕ ਜਦੋਂ ਜਿੱਦਾਂ ਕਰੋਨਾ ਵੇਲੇ ਹੋਇਆ ਸੀ, ਲੈਣਾ ਜਿਹੜੀਆਂ ਅੰਦਰ ਤੋਂ ਲੈ ਕੇ ਬਾਹਰ ਤਾਈਂ ਜਿਹੜੀਆਂ ਉਦੋਂ ਲੱਗਦੀਆਂ ਸੀ, ਆਟੇ ਮੁੱਕ ਗਏ ਸੀ ਉਦੋਂ, ਕਿਤੇ ਕੁਝ ਨਹੀਂ ਸੀ ਆ ਰਿਹਾ। ਸੋ ਟੈਨਸ਼ਨ ਨਾ ਲਿਓ, ਇਟਸ ਓਕੇ। ਚੀਜ਼ ਥੋੜੀ ਜਿਹੀ ਮਹਿੰਗੀ ਹੋ ਜਾਊਗੀ ਪਰ ਐਵੇਂ ਸਟੋਰਾਂ ਦੇ ਸਮਾਨ ਜਿਹੜਾ ਉਹ ਸ਼ੈਲਫਾਂ ਜਿੱਦਾਂ ਤੁਸੀਂ ਕਿਹਾ ਵੀ ਖਾਲੀ ਕਰਨ ਵਾਲੇ ਪਾਸੇ ਨੂੰ ਨਾ ਜਿਹੜਾ ਉਹ ਤੁਸੀਂ ਤੁਰ ਜਿਓ। ਸਾਰਿਆਂ ਨੇ ਆਪਣੀ ਵਿੱਤ ਦੇ ਹਿਸਾਬ ਦੇ ਨਾਲ ਹੀ ਸਮਾਨ ਜਿਹੜਾ ਉਹ ਲੈਣਾ ਹੁੰਦਾ, ਦੇਖਣਾ ਹੁੰਦਾ ਆ। ਬਾਹਲਾ ਜ਼ਿਆਦਾ ਜਿਹੜਾ ਉਹ ਰੱਖ ਕੇ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਜਿਹੜਾ ਉਹ ਚੀਜ਼ 'ਚ ਹੋਊਗਾ, ਕਿਉਂਕਿ ਕੱਲ ਨੂੰ ਫਿਰ ਜੇ ਡੀਲ ਇਹਨਾਂ ਦੀ ਬਣ ਗਈ, ਮੰਨ ਗਏ ਮੋਦੀ ਹੁਣੀ, ਤਾਂ ਫਿਰ ਚੀਜ਼ਾਂ ਫਿਰ ਥੋੜ੍ਹੀਆਂ ਸਸਤੀਆਂ ਹੋ ਜਾਣਗੀਆਂ। ਸੋ ਇਹ ਟੈਂਪਰੇਰੀ ਜੀ ਚੀਜ਼ ਜਿਹੜੀ ਉਹ ਲੱਗਦੀ ਆ, ਪਰ ਬਾਂਹ ਜਿਹੜੀ ਇਸ ਟਾਈਮ ਟਰੰਪ ਹੋਣਾ ਨੇ ਮੋਦੀ ਦੀ ਜਿਹੜੀ ਉਹ ਪੂਰੀ ਤਰ੍ਹਾਂ ਮਰੋੜ ਛੱਡੀ ਹੈਗੀ ਆ।
ਜੀ। ਹੁਣ ਅਮਰੀਕਾ ਵਾਲੇ ਵੀ ਕੀ ਕਰਨ ਦੇਖੋ ਵੀ ਇੱਕ ਪਾਸੇ ਤਾਂ ਰਸ਼ੀਆ ਵਾਲੇ ਜਿਹੜੇ ਆ ਯੂਕਰੇਨ ਦੇ ਉੱਤੇ ਇੰਨਾ ਜ਼ਿਆਦਾ ਹਮਲਾ ਕਰ ਰਹੇ ਆ, ਇੰਨੇ ਸਾਲ ਹੋ ਗਏ 3 ਸਾਲ ਹੀ ਹੋ ਚੱਲੇ ਹੈਗੇ ਆ ਤੇ ਦੂਜੇ ਪਾਸੇ ਚੁੱਪ-ਚੁਪੀਤੇ ਇੰਡੀਆ ਵਾਲੇ ਉਹਨਾਂ ਤੋਂ ਜਿਹੜੇ ਗੈਸ ਖਰੀਦੀ ਜਾਂਦੇ ਸੀ, ਡਿਫੈਂਸ ਦਾ ਸਮਾਨ ਖਰੀਦੀ ਜਾਂਦੇ ਸੀ। ਹੁਣ ਜਦ ਕਿ ਅਮਰੀਕਾ ਨੇ ਤਾਂ ਈਵਨ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਵੀ ਬਹੁਤ ਜ਼ੋਰ ਲਾ ਕੇ ਕਿਹਾ ਗਿਆ ਸੀ ਵੀ ਕੋਈ ਵੀ ਜਿਹੜੇ ਕੰਟਰੀ ਆ ਉਹ ਰਸ਼ੀਆ ਦੇ ਨਾਲ ਡੀਲ ਨਾ ਕਰੇ। ਠੀਕ ਆ ਉਹਨਾਂ ਨੇ ਸਟ੍ਰਿਕਟ ਐਕਸ਼ਨ ਨਹੀਂ ਲਾਏ, ਹੁਣ ਫਿਰ ਟਰੰਪ ਹੁਣੀ ਆ ਗਿਆ, ਟਰੰਪ ਹੁਣੀ ਠੋਕ ਕੇ ਆਪਣਾ ਜਿਹੜਾ ਕੰਮ ਆ ਉਹ ਕਰ ਦਿੱਤਾ। ਉਹ ਕਹਿੰਦੇ ਵੀ ਦੋਸਤੀ ਇੱਕ ਪਾਸੇ ਆ ਤੇ ਜਿਹੜਾ ਮੁਲਕ ਆ ਉਹ ਤੇ ਮੁਲਕ ਦੀ ਜਿਹੜੀ ਇਕਨੋਮੀ ਆ ਉਹ ਇੱਕ ਪਾਸੇ ਹੈ। ਜੀ, ਜੀ। ਅ, ਇਸ ਇਸੇ ਤਰ੍ਹਾਂ ਇੱਕ ਜੋ ਟ੍ਰੇਡ ਦੀ ਗੱਲ ਕਰਦੇ ਜਾਈਏ ਉਹ ਤੋਂ ਬਾਅਦ ਫਿਰ ਆਪਾਂ ਬ੍ਰੇਕ ਲਵਾਂਗੇ। ਜੀ, ਟਰੰਪ ਉਹਨਾਂ ਦਾ ਜਿਹੜਾ ਯੂਰਪੀਅਨ ਯੂਨੀਅਨ ਦੀ ਜਿਹੜੀ ਟ੍ਰੇਡ ਡੀਲ ਹੋਈ ਆ ਕਹਿੰਦੇ ਵੀ ਉਹ ਮੰਨ ਤਾਂ ਗਏ ਆ, ਹੁਣ ਪਤਾ ਨਹੀਂ ਕਿੱਦਾਂ ਡਰ ਦੇ ਮਾਰੇ ਮੰਨੇ ਹੈਗੇ ਆ। ਅੱਜ ਨਿਊਯਾਰਕ ਟਾਈਮ ਨੇ ਕਾਫੀ ਵੱਡਾ ਆਰਟੀਕਲ ਲਿਖਿਆ, ਉਹਨੇ ਪਲੈਜ ਵੀ ਕਰ ਲਿਆ ਵੀ ਅਸੀਂ $250 ਬਿਲੀਅਨ ਵਰਥ ਆਫ એનર્ਜੀ ਰਿਸੋਰਸਸ USA ਤੋਂ ਬਾਈ ਕਰਾਂਗੇ। ਪਰ ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਵੀ ਅਨਰੀਅਲਿਸਟਿਕ ਹੈਗਾ, ਵੀ ਲੱਗਦਾ ਨਹੀਂ ਵੀ ਇਹ ਇੰਨਾ ਜ਼ਿਆਦਾ ਉਹ ਬਾਈ ਕਰ ਸਕਦੇ ਆ ਕਿਉਂਕਿ ਯੂਰਪ ਨੇ ਆਪਣੇ ਕਲਾਈਮੇਟ ਗੋਲਸ ਵੀ ਰੱਖੇ ਹੋਏ ਹੈਗੇ ਆ। ਇਸ ਟ੍ਰੇਡ ਡੀਲ ਦੇ ਵਿੱਚ 27 ਜਿਹੜੇ ਕੰਟਰੀ ਬਲੌਕਸ ਹੈਗੇ ਆ, 27 ਮੁਲਕ ਜਿਹੜੇ ਹੈਗੇ ਆ ਉਹ $250 ਬਿਲੀਅਨ ਦੀ એનર્ਜੀ ਰਿਸੋਰਸਸ USA ਤੋਂ ਹਰ ਸਾਲ ਖਰੀਦਣਗੇ ਜਦੋਂ ਤੱਕ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਟਰਮ ਆ। ਹੁਣ ਟਰਮ ਤਾਂ ਉਹਨਾਂ ਦੀ ਜਿੱਦਾਂ ਹੋਰ 2 ਸਾਲ ਹੈਗੀ 3 ਸਾਲ, ਪਰ ਜੇ ਟਰਮ ਵੱਧ ਗਈ ਫਿਰ ਪਤਾ ਨਹੀਂ ਕੀ ਹੋਣਾ। ਕਿਹਦੀ ਟਰੰਪ ਸੋ ਇਹ ਟਰਮ ਕਿਹਦੀ ਵੱਧ ਗਈ ਜੀ ਹਰਜੋਤ ਸਿੰਘ ਜੀ? ਟਰੰਪ ਹੋਣਾ ਨਹੀਂ ਦੀ ਵੱਧ ਜੇ ਨਹੀਂ ਮੰਨੇ ਰਾਜ ਤਾਂ ਸੰਵਿਧਾਨ ਦੇ ਹਿਸਾਬ ਨਾਲ ਤਾਂ ਨਹੀਂ ਵੱਧ ਸਕਦੀ, ਜੇ ਵੱਧਦੀ ਫਿਰ ਤਾਂ ਇਹ ਅਨਿਆਂ ਹੀ ਹੈ ਜੀ, ਇੱਥੇ ਤਾਂ ਫਿਰ ਨੇਰੀ ਹੈ। ਸੋ ਈਵਨ ਜਿੱਦਾਂ ਆਹ ਸਾਲ ਲਾ ਲਓ ਜਾਂ 3 ਸਾਲ ਹੋਰ ਲਾ ਲਓ ਵੀ 250 ਬਿਲੀਅਨ ਦਾ ਜੇ ਹੋਵੇ ਇਹਦਾ ਬਹੁਤ ਵੱਡਾ, ਤੇ ਨਿਊਯਾਰਕ ਟਾਈਮਜ਼ ਇਹ ਕਹਿ ਰਹੀ ਆ ਵੀ ਇਹ ਇਸ ਨੂੰ ਅਚੀਵ ਕਰਨਾ ਕਾਫੀ ਔਖਾ ਹੋਊਗਾ। ਹੁਣ ਜਿਹੜੇ ਯੂਰਪੀਅਨ ਯੂਨੀਅਨ ਮੁਲਕਾਂ ਦੇ ਲੀਡਰਸ ਆ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਬਸ਼ਿੰਦੇ ਆ, ਉਹਨਾਂ ਦੇ ਲੋਕ ਹੈਗੇ ਆ, ਉਹ ਕਾਫੀ ਔਖੇ ਆ ਵੀ ਤੁਸੀਂ ਇੰਨੀ ਈਜ਼ਲੀ ਇੰਨੀ ਜਲਦੀ ਕਾਹਤੇ ਜਿਹੜੀ ਆ ਡੀਲ ਆ ਉਹ USA ਦੇ ਨਾਲ ਬਣਾ ਲਈ ਹੈਗੀ ਆ। ਜੀ, ਹੁਣ ਦੇਖੋ ਕਹਿਣ ਵਾਲੇ ਤਾਂ ਇਹ ਵੀ ਕਹਿ ਰਹੇ ਆ, ਕਹਿੰਦੇ ਵੀ ਯੂਰਪ ਨੇ ਅਮਰੀਕਾ ਨੂੰ ਬੇਲ ਆਊਟ ਕਰਾਇਆ ਆ। ਇਹ ਜਿਹੜੀ ਡੀਲ ਦੇ ਨਾਂ ਦੇ ਉੱਤੇ ਜਿਹੜੇ ਯੂਰਪੀਅਨ ਆ ਹੁਣ ਇਸ ਐਂਗਲ ਦੇ ਨਾਲ ਇਸ ਨੂੰ ਪੇਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਵਾਕਿਆ ਕੀ ਇਸ ਦੇ ਵਿੱਚ ਇਹ ਗੱਲ ਆ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਫਰਾਂਸ ਵਾਲੇ ਜਿਹੜੇ ਸਭ ਤੋਂ ਔਖੇ ਹੋਏ ਸੀ, ਬਾਕੀ ਤਾਂ ਚੁੱਪ ਚੁਪੀਤੇ ਜਿਹੜੇ ਉਹ ਮੰਨੇ ਜਿਹੜੇ ਉਹ ਬੈਠੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਬਣਦਾ ਆ। ਪਰ ਡੀਲ ਜਿਹੜੀ ਆ ਰਾਸ਼ਟਰਪਤੀ ਟਰੰਪ ਸਕਾਟਲੈਂਡ ਦੇ ਵਿੱਚ ਜਦੋਂ ਗਏ ਆ, ਉੱਥੇ UK 'ਚ ਗਏ ਆ, ਤਾਂ ਉੱਥੇ ਯੂਰਪੀਅਨ ਸੰਘ ਦੇ ਨਾਲ 27 ਮੁਲਕਾਂ ਦਾ ਜਿਹੜਾ ਬਲੌਕ ਆ ਉਸ ਦੇ ਨਾਲ ਇਹਨਾਂ ਨੇ ਜਿਹੜੀ ਉਹ ਗੱਲਬਾਤ ਜਿਹੜੀ ਉਹ ਮਨਜ਼ੂਰੀ ਕਰ ਲਈ ਆ। ਜਿਹੜੇ ਉਹਨਾਂ ਦੇ ਮੇਨ EU ਦੇ ਜਿਹੜੇ ਕਮਿਸ਼ਨਰ ਆ ਉਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਸੀ, ਹੱਥ ਹੁੱਥ ਵੀ ਸੁੱਟੇ ਸੀਗੇ। ਸਟੈਮਰ ਦੇ ਨਾਲ ਵੀ ਇਹ ਮੁਲਾਕਾਤ ਕਰਕੇ ਆਏ ਆ। ਸਕਾਟਲੈਂਡ ਦੇ ਫਸਟ ਮਿਨਿਸਟਰ ਨਾਲ ਵੀ ਜਿਹੜੀ ਆ ਉਹਨਾਂ ਨੇ ਮੁਲਾਕਾਤ ਜਿਹੜੀ ਉਹ ਕੀਤੀ ਆ। ਸੋ ਕਾਫੀ ਜਿਹੜੀਆਂ ਉਹਨਾਂ ਨੇ ਡੀਲਸ ਵਗੈਰਾ ਕਹਿ ਲਓ ਵੀ ਉੱਥੇ ਬਣਾਈਆਂ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਆ। ਸੋ ਅੱਗੇ ਜਿਹੜਾ ਇਸ ਦੇ ਵਿੱਚ ਜੋ ਵੀ ਅਪਡੇਟਸ ਹੋਣਗੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ।